ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬ ਦੇ 2 ਵਾਰ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਗੈਂਗਸਟਰਾਂ ਨੂੰ ਗੋਲੀ ਮਾਰ ਦਿਓ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕ੍ਰਾਈਮ ਦੇ ਨਾਲ ਸਖਤੀ ਨਾਲ ਵੀ ਨਜਿੱਠਣਾ ਪੈਂਦਾ ਹੈ, ਪਰ 2 ਵਾਰ ਦਾ ਮੁੱਖ ਮੰਤਰੀ ਪੰਜਾਬ ਦੇ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਗੱਲ ਕਵੇ, ਇਹ ਗੱਲ ਕੋਈ ਸ਼ੋਭਦੀ ਨਹੀਂ ਹੈ। ਤੁਸੀਂ ਬੜੀ ਬੇਸ਼ਰਮੀ ਦੇ ਨਾਲ ਕਹਿ ਰਹੇ ਹੋ ਕਿ ਗੋਲੀ ਮਾਰ ਦੇਣੀ ਚਾਹੀਦੀ ਹੈ। 9 ਸਾਲ ਮੁੱਖ ਮੰਤਰੀ ਰਹੇ ਹੋ, ਕਿਹੜੀ ਪਾਲਿਸੀ ਬਣਾਈ ਆ ਜਿਹਦੇ ਨਾਲ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ? ਕਿਹੜੀ ਪਾਲਿਸੀ ਬਣਾਈ ਆ ਜਿਹਦੇ ਨਾਲ ਇਹਨਾਂ ਲੋਕਾਂ ਦੀ ਮੁੱਖ ਧਾਰਾ ਦੇ ਵਿੱਚ ਵਾਪਸੀ ਕੀਤੀ ਜਾ ਸਕੇ? ਮੁਖਤਾਰ ਅੰਸਾਰੀ ਤੁਹਾਡੀ ਹੀ ਸਰਕਾਰ ਦੇ ਵਿੱਚ ਜੇਲ੍ਹ ਦੇ ਵਿੱਚ ਐਸ਼ਾਂ ਕਰਦਾ ਰਿਹਾ, ਤੁਸੀਂ ਕਿੱਥੇ ਸੀ ਉਦੋਂ? ਤੁਹਾਡੀ ਹੀ ਸਰਕਾਰ ਦੇ ਵਿੱਚ ਵਿੱਕੀ ਮਿੱਡੂ ਖੇੜਾ, ਗੁਰਲਾਲ ਬਰਾੜ, ਗੁਰਲਾਲ ਭਲਵਾਨ ਦੇ ਕਤਲ ਹੋਏ, ਤੁਸੀਂ ਕਿੱਥੇ ਸੀ ਉਦੋਂ? ਉਹਨਾਂ ਕਤਲਾਂ ਤੋਂ ਬਾਅਦ ਮੂਸੇ ਵਾਲੇ ਦੇ ਕਤਲ ਦੀ ਵਾਰਦਾਤ ਦਾ ਜਨਮ ਹੋਇਆ, ਤੁਸੀਂ ਨਹੀਂ ਰੋਕ ਸਕੇ ਇਹਨਾਂ ਚੀਜ਼ਾਂ ਨੂੰ। ਤੁਹਾਡੀ ਹੀ ਸਰਕਾਰ ਦੇ ਵਿੱਚ ਕਲਾਕਾਰਾਂ ਤੇ ਅਟੈਕ ਹੋਏ, ਤੁਹਾਡੀ ਹੀ ਸਰਕਾਰ ਦੇ ਵਿੱਚ ਕਾਰੋਬਾਰੀਆਂ ਤੋਂ ਫਰੋਤੀਆਂ ਮੰਗੀਆਂ ਗਈਆਂ, ਜੈਤੋ ਦੇ ਵਿੱਚ ਕਾਰੋਬਾਰੀ ਦਾ ਕਤਲ ਹੋਇਆ, ਤੁਹਾਡੀ ਹੀ ਸਰਕਾਰ ਸੀ ਜਦੋਂ ਪਰਮੀਸ਼ ਵਰਮਾ ਤੇ ਗੋਲੀਆਂ ਚੱਲੀਆਂ, ਤੁਹਾਡੀ ਹੀ ਸਰਕਾਰ ਸੀ ਜਦੋਂ ਹੋਰ ਮਿਊਜ਼ਿਕ ਇੰਡਸਟਰੀ ਨੂੰ ਗੈਂਗਸਟਰਾਂ ਨੇ ਖੌਫਜ਼ਦਾ ਕੀਤਾ, ਤੁਸੀਂ ਕਿੱਥੇ ਸੀ ਉਦੋਂ? ਕੁਰਸੀਆਂ ਨਾਲ ਲਿਪਟੇ ਹੋਏ ਸੀ। ਉਦੋਂ ਨਹੀਂ ਜਾਗ ਆਈ ਕਿ ਇੱਕ ਕ੍ਰਾਈਮ ਪੇਸ਼ਾ, ਜਰਾਇਮ ਪੇਸ਼ਾ ਬੰਦੇ ਨੂੰ ਗੋਲੀ ਮਾਰ ਦੇਣਾ ਕ੍ਰਾਈਮ ਦਾ ਖਾਤਮਾ ਹੈ। ਸੁਸਾਇਟੀ ਨੂੰ ਕ੍ਰਾਈਮ ਫਰੀ ਕਰਨਾ ਬਹੁਤ ਔਖਾ ਕੰਮ ਹੈ, ਪਰ ਕ੍ਰਾਈਮ ਦੇ ਵਿੱਚ ਫਸੇ ਲੋਕਾਂ ਨੂੰ ਮੈਂ ਬਰੀ ਨਹੀਂ ਕਰ ਰਿਹਾ। ਜਿਹੜੇ ਲੋਕਾਂ ਨੇ ਕ੍ਰਾਈਮ ਕੀਤੇ ਆ, ਮੈਂ ਉਹਨਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਸਖਤੀ ਨਾ ਕਰੋ, ਨਜਿੱਠੋ ਨਾ, ਪਰ ਤੁਸੀਂ ਦੇਖੋ ਕ੍ਰਾਈਮ ਦੇ ਨਾਲ ਨਜਿੱਠਿਆ ਕਿਵੇਂ ਜਾਊਗਾ? ਅਪਰਾਧੀ ਨੂੰ ਫੜੋਗੇ, ਜੇਲ੍ਹ 'ਚ ਭੇਜੋਗੇ। ਜੇਲ੍ਹ 'ਚ ਤਾਂ ਮੁਖਤਾਰ ਅੰਸਾਰੀ ਵਰਗੇ ਬੈਠੇ ਜਿਹੜੇ ਐਸ਼ ਕਰਦੇ ਆ, ਜੇਲ੍ਹ 'ਚ ਤਾਂ ਹੋਰ ਗੈਂਗਸਟਰ ਬੈਠੇ ਨੇ। ਆ ਜਿਹੜੇ ਮੁੰਡੇ ਦਾ ਐਨਕਾਊਂਟਰ ਹੋਇਆ ਸੀ ਮਨਪ੍ਰੀਤ ਮੰਨੂ ਦਾ, ਉਹਨਾਂ ਦੇ ਵਿੱਚੋਂ ਦੋਨੇ ਮੁੰਡੇ ਜਿਹੜੇ ਮਾਰੇ ਗਏ, ਉਹਨਾਂ ਦੇ ਵਿੱਚੋਂ ਇੱਕ ਦੇ ਮਾਪਿਆਂ ਨੇ ਕਿਹਾ ਕਿ ਪਹਿਲਾਂ ਚੰਗਾ ਭਲਾ ਸੀ, ਜੇਲ੍ਹ ਦੇ ਵਿੱਚ ਗਿਆ, ਉੱਥੋਂ ਵਿਗੜ ਕੇ ਆ ਗਿਆ। ਤੁਹਾਡੀਆਂ ਜੇਲ੍ਹਾਂ ਸੁਧਾਰ ਕਰ ਨਹੀਂ ਆ, ਤੁਹਾਡੀਆਂ ਜੇਲ੍ਹਾਂ ਵਿਗਾੜ ਕਰ ਨੇ। ਔਰ ਤੁਸੀਂ 9 ਸਾਲ ਨਿਜ਼ਾਮ ਦੇ ਵਿੱਚ ਰਹਿ ਕੇ ਅੱਜ ਕਹਿ ਰਹੇ ਹੋ ਕਿ ਗੋਲੀ ਮਾਰ ਦਿਓ। ਕੀ ਗੱਲ, ਪੰਜਾਬ ਦੀ ਨੌਜਵਾਨੀ ਨੂੰ ਪਹਿਲਾਂ ਕੁਰਾਹੇ ਪਾਉਣਾ, ਉਸ ਤੋਂ ਬਾਅਦ ਵਰਤਣਾ ਤੇ ਫਿਰ ਗੋਲੀ ਮਾਰਨੀ, ਇਹੀ ਕੰਮ ਆ ਤੁਹਾਡੇ ਕੋਲੇ? ਕਿੰਨੇ ਮੁੰਡੇ ਸੀ ਜਿਹੜੇ ਖਿਡਾਰੀ ਸੀਗੇ, ਚਾਹੇ ਉਹ ਜੈਪਾਲ ਭੁੱਲਰ ਦੀ ਗੱਲ ਕਰ ਲਓ, ਚਾਹੇ ਉਹ ਸ਼ੇਰੇ ਖੁੱਬਣ ਦੀ ਗੱਲ ਕਰ ਲਓ, ਚਾਹੇ ਇੱਕ ਮੁੰਡਾ ਹੋਰ ਸੀ ਜਿਹੜਾ ਵਿੱਕੀ ਗਾਉਂਡਰ, ਉਹ ਵੀ ਖਿਡਾਰੀ ਸੀ। ਇਸੇ ਤਰ੍ਹਾਂ ਦਵਿੰਦਰ ਬੰਬੀਹਾ ਕਹਿੰਦੇ ਖਿਡਾਰੀ ਸੀ। ਇਹ ਮੁੰਡੇ ਖੇਡਦੇ ਗਰਾਊਂਡਾਂ ਦੇ ਵਿੱਚੋਂ ਵਾਲੀਬਾਲ, ਫੁੱਟਬਾਲ, ਨੇਜ਼ੇ, ਇਹਨਾਂ ਦੇ ਹੱਥਾਂ ਦੇ ਵਿੱਚ ਕੱਟੇ, ਪਿਸਟਲ ਕਦੋਂ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ। ਔਰ ਬੜੇ ਮਕਾਰ ਸਿਆਸਤਦਾਨ ਨੇ ਦੋਸਤੋ ਇਹ ਲੋਕ। ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾ ਕੇ ਪਹਿਲਾਂ ਉਹਨਾਂ ਦਾ ਫਾਇਦਾ ਲਿਆ। ਚੋਣਾਂ ਜਿੱਤਣ ਦੇ ਲਈ ਇਹਨਾਂ ਨੇ ਮਨੀ ਪਾਵਰ, ਮਸਲ ਪਾਵਰ ਸਾਰਾ ਕੁਝ ਵਰਤਿਆ, ਪਰ ਬਾਅਦ ਦੇ ਵਿੱਚ ਜਦੋਂ ਕੁਰਾਹੇ ਪੈ ਗਏ, ਜਦੋਂ ਉਹਨਾਂ ਨੂੰ ਮੁੜਨਾ ਔਖਾ ਹੋ ਗਿਆ, ਤੇ ਹੁਣ ਇਹੀ ਲੋਕ ਚਿੱਟ ਕੱਪੜੀਏ ਕਹਿ ਰਹੇ ਨੇ ਕਿ ਗੋਲੀ ਮਾਰ ਦਿਓ। ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ ਨਾ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ? ਤੁਸੀਂ ਤਾਂ 20ਵੇਂ ਘਰ ਵੀ ਰੁਜ਼ਗਾਰ ਨਹੀਂ ਦਿੱਤਾ। ਤੁਸੀਂ ਇਹ ਜੀ ਕਿਹੜੀ ਪਾਲਿਸੀ ਬਣਾਈ 9 ਸਾਲਾਂ ਦੇ ਵਿੱਚ ਜਿਹਦੇ ਨਾਲ ਮੁੰਡਾ ਜਰਾਇਮ ਦੀ ਦੁਨੀਆ 'ਚ ਜਾਵੇ ਹੀ ਨਾ, ਜੇ ਜਾਵੇ ਤਾਂ ਉਹਦੀ ਵਾਪਸੀ ਹੋਵੇ? ਕਿੰਨੇ ਮੁੰਡੇ ਤੁਸੀਂ ਮੁੱਖ ਧਾਰਾ 'ਚ ਲਿਆਂਦੇ? ਕਿ ਤੁਹਾਡਾ ਕੰਮ ਇਹੀ ਹੈ ਕਿ ਪਹਿਲਾਂ ਕਿਸੇ ਨੂੰ ਕ੍ਰਾਈਮ ਵਧਣ ਦਿਓ, ਕਰਨ ਦਿਓ, ਪਹਿਲਾਂ ਉਹਨਾਂ ਤੋਂ ਬੱਸਾਂ ਦਾ ਕੰਮ ਲੈ ਲਿਆ, ਫਿਰ ਕਬਜ਼ਿਆਂ ਦਾ ਕੰਮ ਲੈ ਲਿਆ, ਫਿਰ ਉਹਨੂੰ ਵਿਗਾੜਤਾ, ਫਿਰ ਉਹਨੂੰ ਜੇਲ੍ਹ 'ਚ ਧੱਕਤਾ, ਉੱਥੋਂ ਦੀ ਲੜਾਈ ਪਵਾਤੀ, ਉੱਥੋਂ ਬਾਅਦ ਉਹਨੂੰ ਫਿਰ ਇੱਕ ਗੈਂਗਸਟਰ ਬਣਾ ਕੇ ਬਾਹਰ ਕੱਢਤਾ, ਜਿੱਦੇ ਜੀ ਕੀਤਾ ਦਾ ਮੁਕਾਬਲਾ ਕਰਤਾ। ਕਿ ਇਹ ਪਾਲਿਸੀ ਸਹੀ ਹੈ? ਸ਼ਰਮ ਨਹੀਂ ਆਉਂਦੀ? ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਕਰਨ ਦੀ ਗੱਲ ਕਹਿੰਦੇ ਹੋ। ਹਾਂ, ਅਸੀਂ ਜਰਾਇਮ ਪੇਸ਼ਾ ਬੰਦੇ ਨੂੰ ਬਰੀ ਨਹੀਂ ਕਰ ਸਕਦੇ। ਅੱਜ ਜੇ ਤੁਸੀਂ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਕੋਲੇ ਜਾਓਗੇ ਤੇ ਉਹਨਾਂ ਨੂੰ ਪੁੱਛੋਗੇ ਕਿ ਉਹਨਾਂ ਦਾ ਕੀ ਹਸ਼ਰ ਹੋਣਾ ਚਾਹੀਦਾ, ਤੇ ਉਹ ਕਹਿਣਗੇ, ਕਿਉਂਕਿ ਉਹਨਾਂ ਦਾ ਪੁੱਤ ਗਿਆ ਘਰੋਂ। ਸੰਦੀਪ ਨੰਗਲ ਅੰਬੀਆਂ ਦੇ ਵਾਰਸਾਂ ਨੂੰ, ਉਹਦੀ ਪਤਨੀ ਨੂੰ, ਉਹਦੇ ਬੱਚਿਆਂ ਨੂੰ ਜਾ ਕੇ ਪੁੱਛੋਗੇ ਕੀ ਹੋਣਾ ਚਾਹੀਦਾ, ਉਹ ਕਹਿਣਗੇ। ਪਰ ਕਦੇ ਕਿਸੇ ਨੇ ਇਹ ਸਵਾਲ ਕੀਤਾ ਕਿ ਇਹਨਾਂ ਲੋਕਾਂ ਨੂੰ ਪ੍ਰਫੁੱਲਤ ਕਿਹਨੇ ਕੀਤਾ, ਇਹਨਾਂ ਲੋਕਾਂ ਨੂੰ ਸ਼ਹਿ ਕਿਹਨੇ ਦਿੱਤੀ? ਔਰ ਇਹਦੇ ਵਿੱਚ ਇਕੱਲੇ ਕਾਂਗਰਸੀ ਨਹੀਂ, ਅਕਾਲੀ ਦਲ ਦੇ ਵਿੱਚ ਵੀ ਬਹੁਤ ਲੋਕ ਇਸੇ ਤਰ੍ਹਾਂ ਛੋਟੇ ਕ੍ਰਾਈਮ ਤੋਂ ਵੱਧਦੇ ਵੱਡੇ ਕ੍ਰਾਈਮ ਵੱਲ ਗਏ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ, ਗੁਰਲਾਲ ਬਰਾੜ ਦਾ ਕਤਲ ਹੋਇਆ, ਗੁਰਲਾਲ ਭਲਵਾਨ ਸਿੰਘ ਨੇ, ਕਿੰਨੇ ਕਤਲ ਹੁੰਦੇ ਨੇ ਜੇ ਮੈਂ ਦੱਸ ਕੇ ਹਟਿਆ। ਪਰ ਉਦੋਂ ਕੈਪਟਨ ਸਾਹਿਬ ਨੇ ਕੀ ਕੀਤਾ? ਕੁਰਸੀ ਸੀ, ਪੁਲਿਸ ਸੀ, ਪਾਵਰ ਸੀ, ਜੇਲ੍ਹਾਂ ਸੀ, ਕੱਖ ਨਹੀਂ ਕੀਤਾ। ਅੱਜ ਤੁਸੀਂ ਕਹਿਣੋ ਕਿ ਪੰਜਾਬੀਆਂ ਦੇ ਮੁੰਡਿਆਂ ਨੇ ਗੋਲੀ ਮਾਰ ਦਿਓ, ਕਿਉਂ ਮਾਰ ਦੇਗੇ? ਕੀ ਗੋਲੀ ਹੱਲ ਹੈ? ਸੋ ਬਹੁਤ ਸਾਰੇ ਬੇਸਿਕ ਸਵਾਲ ਨੇ ਜਿਨ੍ਹਾਂ ਦੇ ਵਿੱਚ ਆਪਾਂ ਇਹਨਾਂ ਨੂੰ ਸਵਾਲ ਜਿਹੜੇ ਅੱਜ ਕੱਲ੍ਹ ਸਿਆਸਤਦਾਨਾਂ ਨੂੰ ਕਰਦੇ ਨਹੀਂ, ਔਰ ਇਹ ਬੜੀ ਬੇਸ਼ਰਮੀ ਦੇ ਨਾਲ ਪਹਿਲਾਂ ਗੈਰ ਇਖਲਾਕੀ, ਗੈਰ ਜ਼ਿੰਮੇਵਾਰਾਨਾ, ਗੈਰ ਕਾਨੂੰਨੀ ਕੰਮ ਕਰਾਉਂਦੇ ਨੇ ਮੁੰਡਿਆਂ ਤੋਂ, ਫਿਰ ਉਹਨਾਂ ਮੁੰਡਿਆਂ ਦੇ ਉੱਤੇ ਹੀ ਸਿਆਸਤ ਕਰਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਗੈਂਗਸਟਰਾਂ ਨੇ ਪੰਜਾਬ ਨੂੰ ਵਕਤ ਪਾਇਆ ਹੋਇਆ। ਜਦੋਂ ਇਹਨਾਂ ਦੇ ਰਾਜ ਦੇ ਵਿੱਚ
ਕਲਾਕਾਰਾਂ ਨੂੰ ਧਮਕੀਆਂ ਆ ਰਹੀਆਂ ਸੀ। ਜਦੋਂ ਪਰਮੀਸ਼ ਵਰਮੇ ਤੇ ਗੋਲੀ ਚੱਲੀ ਜੈਤੋ ਦੇ ਵਿੱਚ ਕਾਰੋਬਾਰੀ ਦਾ ਕਤਲ ਹੋਇਆ, ਕਿੱਥੇ ਸੀ ਤੁਸੀਂ ਉਦੋਂ? ਉਦੋਂ ਕਿਉਂ ਨਾ ਜਾਗ ਆਈ? ਅੱਜ ਤੁਹਾਨੂੰ ਗੋਲੀ ਮਾਰਨੀ ਯਾਦ ਆ ਗਈ। ਤੁਸੀਂ ਇਹ ਮੰਨੋ, ਤੁਸੀਂ ਇਹ ਕਨਫੈਸ ਕਰੋ ਕਿ ਅਸੀਂ ਬੇਸ਼ਰਮੀ ਦੇ ਨਾਲ ਪੰਜਾਬੀਆਂ ਨੇ ਸਾਨੂੰ ਸੱਤਾ ਤੇ ਬਿਠਾਇਆ। ਅਸੀਂ ਜਦੋਂ ਸੱਤਾ ਦੇ ਵਿੱਚ ਸੀਗੇ ਉਦੋਂ ਅਸੀਂ ਅਯਾਸ਼ੀਆਂ ਕਰਦੇ ਰਹੇ, ਅਸੀਂ ਸਿਸਮਾਂ ਤੋਂ ਬਾਹਰ ਨਹੀਂ ਨਿਕਲੇ ਤੇ ਅੱਜ ਅਸੀਂ ਬਾਹਰ ਆ ਕੇ ਕਹਿ ਰਹੇ ਹਾਂ ਕਿ ਇਹਨਾਂ ਮੁੰਡਿਆਂ ਨੂੰ ਗੋਲੀਆਂ ਮਾਰ ਦਿਓ। ਗੋਲੀ ਮਾਰਨਾ ਹੱਲ ਨਹੀਂ ਹੈ। ਜੇਲ੍ਹਾਂ ਦੇ ਵਿੱਚ ਸੁਧਾਰ ਕਰੋ, ਵਿਵਸਥਾ ਸੁਧਾਰੋ, ਮੁੰਡਿਆਂ ਦੇ ਲਈ ਪ੍ਰੋਗਰਾਮ ਲੈ ਕੇ ਆਓ, ਉਹਨਾਂ ਨੂੰ ਖਿਡਾਰੀ ਤੋਂ ਗੈਂਗਸਟਰ ਬਣਨ ਤੋਂ ਰੋਕੋ, ਉਹਨਾਂ ਨੂੰ ਪ੍ਰੋਗਰਾਮ ਦਿਓ, ਰੁਜ਼ਗਾਰ ਦਿਓ। ਜਿਹੜੇ ਕੁਰਾਹੇ ਪਏ ਨੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਵਾਪਸ ਪਰਤਣ ਦਾ ਮੌਕਾ ਦਿਓ। ਮੁਕੱਦਮੇ ਚਲਾਓ, ਜਿੰਨੀਆਂ ਬਣਦੀਆਂ ਸਜ਼ਾਵਾਂ ਦਿਓ। ਅਸੀਂ ਇਹ ਨਹੀਂ ਕਹਿੰਦੇ ਬਰੀ ਕਰ ਦਿਓ, ਸਜ਼ਾਵਾਂ ਦਿਓ। ਪਰ ਇਹ ਯਕੀਨੀ ਬਣਾਓ ਕਿ ਸਜ਼ਾ ਭੁਗਤਣ ਤੋਂ ਬਾਅਦ ਉਹ ਬੰਦਾ ਕ੍ਰਿਮੀਨਲ ਨਾ ਬਣ ਕੇ ਨਿਕਲੇ, ਉਹ ਇੱਕ ਆਮ ਇਨਸਾਨ ਬਣ ਕੇ ਨਿਕਲੇ। ਅੱਜ ਇਹਨਾਂ ਦੀਆਂ ਮਾਵਾਂ ਜਿਹੜੇ ਗੈਂਗਸਟਰਾਂ ਦੇ ਨਾਲ ਲੈ ਰਹੇ ਆ, ਸਿੱਧੂ ਮੂਸੇਵਾਲੇ ਦੀਆਂ ਮਾਵਾਂ, ਸੰਦੀਪ ਨੰਗਲ ਅੰਬਿਆਂ ਦੀ ਪਤਨੀ, ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕੀ ਭੁਗਤਿਆ। ਉਹਨਾਂ ਦੇ ਉਹ ਕੁਛ ਚਲਾ ਗਿਆ ਜਿਹੜਾ ਵਾਪਸ ਨਹੀਂ ਆ ਸਕਦਾ। ਔਰ ਇਹਦੇ ਵਿੱਚ ਤੁਹਾਡਾ ਹੱਥ ਨਹੀਂ ਤਾਂ ਤੁਹਾਡੀ ਜ਼ਿੰਮੇਵਾਰੀ ਪੂਰੀ ਹੈ, ਕਿਉਂਕਿ ਸਟੇਟ ਤੁਹਾਡੇ ਕੋਲੇ ਸੀ, ਇਨਪੁਟਸ ਤੁਹਾਡੇ ਕੋਲੇ ਸੀ, ਪੁਲਿਸ ਤੁਹਾਡੇ ਕੋਲੇ ਸੀ। ਤੁਸੀਂ ਰੋਕ ਸਕਦੇ ਸੀ ਇਹ ਵਾਰਦਾਤਾਂ। ਜਿੰਨੇ ਮੁੰਡੇ ਪੰਜਾਬ ਦੇ ਗਏ, ਚਾਹੇ ਉਹ ਗੈਂਗਸਟਰ ਬਣ ਕੇ ਪੁਲਿਸ ਦੀ ਗੋਲੀ ਨਾਲ ਗਏ, ਚਾਹੇ ਉਹ ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ, ਉਹਨਾਂ ਨੂੰ ਰੋਕਿਆ ਜਾ ਸਕਦਾ ਸੀ। ਪਰ ਉਦੋਂ ਤੁਸੀਂ ਨਹੀਂ ਰੋਕੇ। ਹੁਣ ਬੇਸ਼ਰਮੀ ਨਾਲ ਕਹਿ ਰਹੇ ਹੋ ਕਿ ਮੁੰਡੇ ਮਾਰ ਦਿਓ। ਅੱਜ ਕਿਸੇ ਪੀੜਤ ਕੋਲੇ ਜਾ ਕੇ ਪੁੱਛੋਗੇ ਤਾਂ ਉਹ ਕਹੇਗਾ ਕਿ ਮੁੰਡੇ ਮਾਰ ਦਿਓ ਗੈਂਗਸਟਰ। ਪਰ ਜੇ ਗੈਂਗਸਟਰ ਦੇ ਮਾਪਿਆਂ ਕੋਲ ਜਾ ਕੇ ਪੁੱਛੋਗੇ, ਉਹ ਕਹਿਣਗੇ ਕਿ ਇਹ ਐਂ ਨਹੀਂ ਗੈਂਗਸਟਰ ਬਣੇ, ਇਹਨਾਂ ਦੇ ਕਾਰਨ ਨੇ। ਕਿਸੇ ਨੂੰ ਪੁਲਿਸੀਆ ਟਾਰਚਰ ਨੇ ਗੈਂਗਸਟਰ ਬਣਾਇਆ, ਕਿਸੇ ਨੂੰ ਸਿਆਸਤ ਨੇ ਗੈਂਗਸਟਰ ਬਣਾਇਆ, ਕਿਸੇ ਨੂੰ ਸ਼ਰੀਕੇ ਦੀਆਂ ਵਧੀਕੀਆਂ ਨੇ ਗੈਂਗਸਟਰ ਬਣਾਇਆ, ਕੋਈ ਸ਼ੌਂਕੀਆ ਵੀ ਬਣਿਆ ਹੋਊਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੋ ਅਸੀਂ ਬਰੀ ਨਹੀਂ ਕਰ ਰਹੇ ਗੈਂਗਸਟਰਾਂ ਨੂੰ ਕਿ ਗੈਂਗਸਟਰ ਬਹੁਤ ਦੁੱਧ ਦੇ ਧੋਤੇ ਹੋਏ ਨੇ। ਉਹਨਾਂ ਨੇ ਵੀ ਲੋਕਾਂ ਤੋਂ ਫਰੌਤੀਆਂ ਮੰਗੀਆਂ ਨੇ, ਉਹਨਾਂ ਨੇ ਵੀ ਲੋਕਾਂ ਦੇ ਧੀਆਂ ਪੁੱਤ ਕਤਲ ਕੀਤੇ ਨੇ, ਉਹਨਾਂ ਨੇ ਵੀ ਲੋਕਾਂ ਦੀਆਂ ਕਾਰਾਂ ਖੋਹੀਆਂ ਨੇ, ਲੁੱਟਾਂ ਖੋਹਾਂ ਕੀਤੀਆਂ ਹੋਣਗੀਆਂ। ਪਰ ਇਹ ਸਾਰੀ ਵਿਵਸਥਾ ਨੂੰ ਠੀਕ ਰੱਖਣਾ ਸਰਕਾਰਾਂ ਦਾ ਕੰਮ ਹੈ। ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਗੁਟਕਾ ਸਾਹਿਬ ਦੀਆਂ ਸੌਹਾਂ ਖਾ ਕੇ ਲੋਕਾਂ ਨਾਲ ਵਾਅਦੇ ਤਾਂ ਕਰਦੇ ਆ, ਪਰ ਮੁੜ ਕੇ ਲੋਕਾਂ ਦੇ ਧੀਆਂ ਪੁੱਤਾਂ ਦੇ ਡਾਂਗਾਂ ਵੀ ਭਰਾਉਂਦੇ ਆ। ਸੋ ਇਹ ਦੋਗਲਾਪਣ ਬੰਦ ਕਰੋ। ਇਹ ਦੋਗਲੀ ਰਾਜਨੀਤੀ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਔਰ ਲਗਾਤਾਰ ਕਰ ਰਹੀ ਹੈ। ਸਵਾਲ ਨੇ ਕਿ ਮੁਖਤਾਰ ਅੰਸਾਰੀ ਤੁਹਾਡੀਆਂ ਜੇਲ੍ਹਾਂ 'ਚ ਐਸ਼ ਕਰਦਾ ਰਿਹਾ, ਤੁਸੀਂ ਕਿੱਥੇ ਸੀ? ਤੁਹਾਡੇ ਹੀ ਰਾਜ ਦੇ ਵਿੱਚ ਪਰਮੀਸ਼ ਵਰਮੇ ਵਰਗਿਆਂ ਤੇ ਗੋਲੀਆਂ ਚੱਲੀਆਂ, ਜੈਤੋ ਦੇ ਕਾਰੋਬਾਰੀਆਂ ਦੇ ਕਤਲ ਹੋਏ। ਤੁਹਾਡੇ ਹੀ ਰਾਜ ਦੇ ਵਿੱਚ ਗੈਂਗਸਟਰਵਾਦ ਵੱਧਦਾ ਫੁੱਲਦਾ ਰਿਹਾ। ਤੁਹਾਡੇ ਹੀ ਰਾਜ ਦੇ ਵਿੱਚ ਕਿੰਨੇ ਲੋਕਾਂ ਤੇ ਗੋਲੀਆਂ ਚੱਲੀਆਂ, ਤੁਸੀਂ ਕੀ ਕੀਤਾ? ਹੱਥ ਧਰ ਕੇ ਬੈਠੇ ਰਹੇ। ਇਨਪੁਟ ਸੀ ਤੁਹਾਡੇ ਕੋਲੇ ਪੁਲਿਸ ਸੀ, ਤੁਹਾਡੇ ਕੋਲੇ ਇੰਟੈਲੀਜੈਂਸ ਸੀ। ਕੀ ਕੀਤਾ ਤੁਸੀਂ ਉਦੋਂ? ਤੇ ਅੱਜ ਬੇਸ਼ਰਮੀ ਨਾਲ ਕਹਿ ਰਹੇ ਹੋ ਕਿ ਗੋਲੀਆਂ ਮਾਰ ਦਿਓ ਉਹਨਾਂ ਦੇ। ਗੋਲੀ ਹੱਲ ਨਹੀਂ ਹੈ। ਹਿੰਸਾ ਨੂੰ ਖਤਮ ਕਰਨਾ ਤਾਂ ਹਿੰਸਾ ਨੂੰ ਵਿਵਸਥਾ ਨਾਲ ਖਤਮ ਕੀਤਾ ਜਾ ਸਕਦਾ ਹੈ। ਗੈਰ ਕਾਨੂੰਨੀ ਕੰਮਾਂ ਨੂੰ ਵਿਵਸਥਾ ਕਾਇਮ ਕਰਕੇ ਖਤਮ ਕੀਤਾ ਜਾ ਸਕਦਾ ਹੈ। ਜੇ ਇਨਪੁਟ ਆਈ ਹੈ ਤਾਂ ਉਹ ਤੇ ਕੰਮ ਹੋ ਸਕਦਾ ਹੈ। ਬਹੁਤ ਬਹੁਤ ਧੰਨਵਾਦ।